ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਪਹਿਲੇ ਸੈਗਮੈਂਟ ਵਿੱਚ ਪਹਿਲਾ ਇਸ਼ੂ ਇਹ ਸੀ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਪਾਕਿਸਤਾਨ ਅਤੇ ਭਾਰਤ ਵਿੱਚ ਹੋਇਆ ਵੱਖਰਾ ਅਨੁਭਵ। ਸੋ ਹੁਣ ਆਪਾਂ ਜੋ ਅੱਜ ਦਾ ਨੈਕਸਟ ਇਸ਼ੂ ਹੈ ਉਸ ਉਹ ਗੁਰੂ ਨਾਨਕ ਸਾਹਿਬ ਦੇ ਨਾਲ ਜੁੜਿਆ ਹੋਇਆ ਲੰਗਰ ਦਾ ਕਨਸੈਪਟ। ਬਹੁਤ ਵਾਰ ਜਦੋਂ ਅਸੀਂ ਲੰਗਰ ਲਫ਼ਜ਼ ਦੇਖਦੇ ਹਾਂ, ਇਹ ਪਰਸ਼ੀਅਨ ਜ਼ਬਾਨ ਨਾਲ ਇਸ ਦਾ ਸੰਬੰਧ ਹੈ ਔਰ ਇਹ ਹੁਣ ਅੱਜ ਤਾਂ ਜਦੋਂ ਹਾਲਾਂਕਿ ਕਈ ਵਾਰ ਸਮੁੰਦਰੀ ਜਹਾਜ਼ ਜਿਹੜੇ ਲੰਬੇ ਸਫ਼ਰ ਕਰਦੇ ਸਨ, ਉਹ ਜਿੱਥੇ ਪੜਾਅ ਕਰ ਦਿੰਦੇ ਸੀ, ਉਹ ਜਿਸ ਨੂੰ ਸ਼ਾਇਦ ਐਂਕਰ ਲਫ਼ਜ਼ ਇੱਕ ਇਸਤੇਮਾਲ ਉਹਦੇ ਲਈ ਵੀ ਹੁੰਦਾ ਸੀ ਕਿ ਵੀ ਉੱਥੇ ਉਹਨਾਂ ਨੇ ਜੋ ਵੀ ਉਹਨਾਂ ਦੀ ਟੁੱਟ ਭੱਜ ਹੈ ਉਹਨੂੰ ਰਿਪੇਅਰ ਕਰਨਾ ਹੈ, ਜਾਂ ਸਾਰਿਆਂ ਨੇ ਆਪਣੀਆਂ ਸਪਲਾਈਜ਼ ਜਿਹੜੀਆਂ ਨੇ ਉਹ ਵਧਾਣੀਆਂ ਨੇ ਜੋ ਖਤਮ ਹੋਈਆਂ ਨੇ, ਤੇ ਉਸ ਦੇ ਲਈ ਵੀ ਪੰਜਾਬੀ ਜਾਂ ਉਰਦੂ ਜ਼ਬਾਨ ਦੇ ਵਿੱਚ ਲੰਗਰ ਡਾਲਣਾ ਕਹਿੰਦੇ ਸੀ। ਹਾਲਾਂਕਿ ਇਹ ਪਤਾ ਨਹੀਂ ਕਿਵੇਂ ਆਇਆ, ਪਰ ਸੰਭਵ ਹੈ ਕਿ ਉੱਥੇ ਉਹ ਰੱਜ ਕੇ ਖਾਂਦੇ ਵੀ ਹੋਣਗੇ, ਅੱਗੋਂ ਲਈ ਵੀ ਫੂਡ ਲੈਂਦੇ ਸੀ, ਇਸ ਲਈ ਆਇਆ। ਲੇਕਿਨ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਹਵਾਲੇ ਨਾਲ ਦੇਖਦੇ ਹਾਂ ਤੇ ਜਿਹੜੀ ਇੱਕ ਸਾਖੀ ਟਰੂ ਐਵੀਡੈਂਸ ਹੁੰਦਾ ਹੈ, ਇਹਨੂੰ ਅੰਗਰੇਜ਼ੀ ਦੇ ਵਿੱਚ ਸਟੋਰੀ ਜਾਂ ਕਹਾਣੀ ਦੇ ਵਿੱਚ ਮਿਥ ਵੀ ਹੋ ਸਕਦਾ ਹੈ, ਕਈ ਵਾਰ ਜਿਹੜਾ ਹੈ ਉਹ ਇੱਕ ਨੈਰੇਟਿਵ ਹੁੰਦਾ ਹੈ। ਲੇਕਿਨ ਜਿੱਥੇ ਸਾਡੇ ਇਤਿਹਾਸਕ ਮੁਕਾਮ ਬਣ ਜਾਂਦੇ ਨੇ ਜਾਂ ਬਣੇ ਨੇ, ਉਹਨਾਂ ਦੇ ਨਾਲ ਤੁਸੀਂ ਉਹਦੀ ਵੇਰੀਏਸ਼ਨ ਥੋੜੀ ਬਹੁਤ ਹੋ ਸਕਦੀ ਹੈ ਕਹਾਣੀ ਦੀ, ਲੇਕਿਨ ਉਹ ਉਹਨਾਂ ਦੇ ਜੀਵਨ ਦੀ ਕਹਾਣੀ ਹੈ। ਔਰ ਇਸੇ ਤਰ੍ਹਾਂ ਮੰਡੀ ਚੂੜਕਾਨਾ, ਜਿਸ ਦਾ ਵਿੱਚ ਗੁਰਦੁਆਰਾ ਸਾਹਿਬ ਸੱਚਾ ਸੌਦਾ ਜਿਹੜਾ ਹੈ ਉਹ ਮੌਜੂਦ ਹੈ, ਜਿਸ ਨੂੰ ਹਾਲਾਂ ਲੋਕਲ ਇਲਾਕਾ ਡਾਇਲੈਕਟ ਦੇ ਵਿੱਚ ਕਈ ਵਾਰੀ ਖਰਾ ਸੌਦਾ ਵੀ ਕਹਿੰਦੇ ਨੇ, ਕਿਉਂਕਿ ਸੱਚਾ ਤੇ ਖਰਾ ਇੱਕੋ ਹੀ ਮਤਲਬ ਕਨਵੇ ਕਰਦੇ ਨੇ। ਸੋ ਮੇਰਾ ਖਿਆਲ ਹੈ ਜਦੋਂ ਕੋਈ ਕਹਿੰਦਾ ਵੀ ਇਹ ਖਰੀ ਗੱਲ ਹੈ ਜਾਂ ਇਹ ਖਰਾ ਸੌਦਾ ਹੈ, ਔਰ ਇਸ ਦੀ ਸਾਖੀ ਜਿਹੜੀ ਕਿ ਸਿੱਖ ਇਤਿਹਾਸ ਦਾ ਤਾਂ ਇੱਕ ਅਨਿੱਖੜਵਾਂ ਅੰਗ ਹੈ ਕਿ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ, ਜਿਨ੍ਹਾਂ ਦਾ ਨਾਮ ਮਹਿਤਾ ਕਲਿਆਣ ਦਾਸ ਸੀ, ਉਹਨਾਂ ਨੇ ਦੇਖਿਆ ਕਿ ਵੀ ਪੁੱਤਰ ਦੀ ਬਿਰਤੀ ਜਿਹੜੀ ਹੈ ਉਹ ਫਕੀਰਾਨਾ ਹੈ। ਉਹ ਇੱਕੋ ਇੱਕ ਬੇਟੇ ਸੀ ਉਹਨਾਂ ਦੇ, ਓਨਲੀ ਸਨ, ਨਾਨਕੀ ਤੇ ਨਾਨਕ। ਵੱਡੀ ਬੇਟੀ ਨਾਨਕੀ ਹੈ, ਇਹ ਨਾਨਕ ਨੇ। ਔਰ ਉਹਨਾਂ ਨੇ ਦੇਖਿਆ ਕਿ ਵੀ ਇਹਨਾਂ ਨੂੰ ਕਿਸੇ ਕੰਮਕਾਰ ਦੇ ਵਿੱਚ ਜੇ ਲੱਗ ਜਾਣਗੇ, ਥੋੜਾ ਲਾਲਚ ਪੈਸੇ ਕਮਾਉਣ ਦਾ ਵੀ ਹੋਏਗਾ, ਨਫੇ ਦਾ ਵੀ ਹੋਏਗਾ, ਤੇ ਦੁਨੀਆਦਾਰ ਰਹਿਣਗੇ, ਇਹ ਨਾ ਹੋਏ ਵੀ ਘਰ ਛੱਡ ਕੇ ਤੁਰ ਜਾਣ। ਜਿਸ ਕਿਸਮ ਦੇ ਉਹਨਾਂ ਦਾ ਬਚਪਨ ਔਰ ਉਹਨਾਂ ਨਾਲ ਜੁੜੇ ਵਾਕਿਆਤ ਨੇ, ਇੱਕ ਸਟੇਜ ਤੇ ਤਾਂ ਜਦੋਂ ਉਹ ਬੰਦਗੀ ਦੇ ਵਿੱਚ ਰਹਿੰਦੇ ਨੇ, ਰੱਬ ਨਾਲ ਜੁੜੇ ਰਹਿੰਦੇ ਨੇ, ਤੇ ਉਹ ਲੋਕਲ ਹਕੀਮ ਨੂੰ ਸੱਦਦੇ ਨੇ, ਵੈਦ ਨੂੰ ਸੱਦਦੇ ਨੇ ਵੀ ਇਹ ਤਾਂ ਬਿਮਾਰ ਹੈ ਮੁੰਡਾ ਮੇਰਾ। ਔਰ ਉਹ ਸਾਡਾ ਗੁਰਬਾਣੀ ਦੇ ਵਿੱਚ ਇਸ ਦਾ ਫਰਮਾਨ ਹੈ ਕਿ ਜਦੋਂ ਵੈਦ ਆਇਆ, ਗੁਰੂ ਸਾਹਿਬ ਦੀ ਨਬਜ਼ ਦੇਖ ਕੇ ਉਹ ਅੰਦਾਜ਼ਾ ਲਾ ਰਿਹਾ, ਵੈਦ ਜਾਂ ਹਕੀਮ ਉਹਨਾਂ ਜ਼ਮਾਨਿਆਂ 'ਚ ਨਬਜ਼ ਤੋਂ ਹੀ ਅੰਦਾਜ਼ਾ ਲਾਉਂਦੇ ਸੀ। ਅੱਜ ਵੀ ਬਹੁਤ ਸਾਰਾ ਕੁਛ ਉਹਦੇ 'ਤੇ ਮੁਨੱਸਰ ਹੁੰਦਾ ਹੈ, ਜਿਹੜਾ ਯੂਨਾਨੀ ਸਿਸਟਮ ਹੈ ਜਾਂ ਆਯੁਰਵੈਦਿਕ ਸਿਸਟਮ ਹੈ। ਤੇ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਂਹ, ਭੋਲਾ ਵੈਦ ਨਾ ਜਾਣਹੀ ਕਰਕ ਕਲੇਜੇ ਮਾਂ। ਵੈਦ ਨੂੰ ਕਹਿੰਦੇ ਨੇ ਵੀ ਇਹ ਬਿਮਾਰੀ ਤੇਰੇ ਪਕੜ 'ਚ ਨਹੀਂ ਆਣੀ ਹੈ, ਇਹ ਤਾਂ ਕਲੇਜੇ ਦੀ ਪੀੜ ਹੈ, ਇਹ ਦੁਨੀਆ ਦਾ ਦੁੱਖ ਹੈ, ਔਰ ਜਿਹੜਾ ਮੈਨੂੰ ਬੇਚੈਨ ਕਰਦਾ ਹੈ ਉਸ ਦਾ, ਔਰ ਇਹ ਤੇਰੇ ਗੋਚਰਾ ਇਲਾਜ ਗੋਚਰਾ ਨਹੀਂ ਹੈ। ਸੋ ਪਿਤਾ ਨੇ ਫਿਰ ਸੋਚਿਆ ਕਿ ਵੀ ਓਨਲੀ ਸਨ ਜਦੋਂ ਹੁੰਦਾ ਹੈ, ਉਹ ਕਹਿੰਦੇ ਨਾ ਜਿਹੜਾ ਕੱਲਾ ਪੋਤਾ ਪਿਓ ਹੁੰਦਾ, ਤੇ ਵੈਸੇ ਵੀ ਜਦੋਂ ਅਸੀਂ ਬੱਚਿਆਂ ਤੋਂ ਵੱਲ ਦੇਖਦੇ ਹਾਂ, ਅਸੀਂ ਦੇਖਦੇ ਹਾਂ ਕਿ ਵੀ ਇਹ ਤਰੱਕੀ ਕਰਨ, ਕੋਈ ਇਹ ਤਾਂ ਨਹੀਂ ਚਾਹੁੰਦਾ ਪਿਓ ਕਿ ਵੀ ਇਹ ਫਕੀਰ ਹੋ ਕੇ ਘਰੋਂ ਤੁਰ ਜਾਏ। ਸੋ ਉਸ ਜ਼ਮਾਨੇ 'ਚ ਕਿਉਂਕਿ ਉਹਨਾਂ ਦਾ ਕਸ਼ਤਰੀ ਕਲੈਨ, ਬੇਸ਼ੱਕ ਉਹ ਆਪ ਉਹਨਾਂ ਦੇ ਰੈਵਨਿਊ ਦਾ ਜਿਹੜੇ ਉਹਨਾਂ ਦੇ, ਜਿਹਨੂੰ ਅੱਜ ਅਸੀਂ ਅਮਰੀਕਾ 'ਚ ਕਹਿਣਾ ਹੋਏ ਤੇ ਰਾਏ ਬੁਲਾਰ ਦੀ ਐਸਟੇਟ ਜਿਹੜੀ ਕਈ ਹਜ਼ਾਰ ਏਕੜ ਦੇ ਵਿੱਚ ਸੀ, ਉਸ ਦੇ ਉਹ ਮੈਨੇਜਰ ਸਨ। ਸੋ ਉਹਨਾਂ ਨੇ ਕਿਹਾ ਵੀ ਚਲੋ ਪੁੱਤਰ ਨੂੰ ਇੱਧਰ ਤਾਂ ਇਹਦਾ ਦਿਲ ਨਹੀਂ ਲੱਗਦਾ, ਇਹਨੂੰ ਵਪਾਰ ਚਲਾਈਏ। ਸੋ ਉਹਨਾਂ ਨੇ 20 ਰੁਪਏ ਉਹਨਾਂ ਨੂੰ ਦਿੱਤੇ। ਉਹਨਾਂ ਨੇ ਕਿਹਾ ਕਿ ਪੁੱਤਰ ਜਾਓ ਚੂੜਕਾਨਾ ਮੰਡੀ, ਉਸ ਜ਼ਮਾਨੇ 'ਚ ਵੀ 5 ਸਦੀਆਂ ਪਹਿਲਾਂ ਵੀ ਵੱਡੀ ਮੰਡੀ ਹੋਏਗੀ, ਕਿ ਵੀ ਉੱਥੋਂ ਤੁਸੀਂ ਜਿਹੜਾ ਉਹ ਚੀਜ਼ਾਂ ਖਰੀਦ ਲਿਆਓ ਔਰ ਹੱਟੀ ਪਾਓ। ਵੱਡਾ ਜਿਹੜਾ ਰਕਬੇ ਦੇ ਵਿੱਚ ਰਾਏ ਭੋਏ ਦੀ ਤਲਵੰਡੀ ਹੈ, ਔਰ ਜੋ ਤੁਸੀਂ ਲਿਆਓਗੇ ਉਹਨੂੰ ਵੇਚੋ, ਉਹਦੇ 'ਚੋਂ ਫਾਇਦਾ ਕਰੋ। ਔਰ ਉਹਨਾਂ ਦੇ ਨਾਲ ਇੱਕ ਜਿਹੜੇ ਨਾਲ ਜਿਵੇਂ ਵੱਡੇ ਘਰਾਂ 'ਚ ਹੁੰਦਾ ਸੀ, ਇੱਕ ਨੌਕਰ ਵੀ ਤੋੜ ਦਿੱਤਾ ਜਾਂਦਾ। ਔਰ ਸਾਖੀ ਤੋਂ ਸਾਰੇ ਵਾਕਿਫ ਨੇ, ਗੁਰੂ ਸਾਹਿਬ ਜਾ ਰਹੇ ਨੇ। ਹੁਣ ਅੱਜ ਜਦੋਂ ਅਸੀਂ ਦੇਖਦੇ ਹਾਂ, ਇਹ ਸਾਰਾ ਜਿਹੜਾ ਖਿੱਤਾ ਸੀ ਜਿਹਦੇ 'ਚ ਬਾਅਦ 'ਚ 12 ਵੀ ਆਬਾਦ ਹੋਈਆਂ, ਲਾਇਲਪੁਰ ਔਰ ਦੂਸਰਾ, ਔਰ ਵੱਡੇ ਵੱਡੇ ਸੰਘਣੇ ਦਰਖਤ ਜਿਨ੍ਹਾਂ ਦੇ ਵਿੱਚ ਬੋੜ ਵੀ ਹੈ, ਜੰਡ ਵੀ ਹੈ,
ਪੀਲੂ ਦੇ ਦਰਖਤ ਵੀ ਨੇ, ਜਿਵੇਂ ਮਾਲਜੀ ਸਾਹਿਬ ਜੇ ਕੰਗਣਪੁਰ ਚ ਉਹ ਪੀਲੂ ਦੇ ਦਰਖਤ ਦੇ ਥੱਲੇ ਗੁਰੂ ਸਾਹਿਬ ਆ ਕੇ ਬੈਠੇ, ਜਾਂ ਇੱਧਰ ਵੀ ਜਿਹੜਾ ਨਨਕਾਣਾ ਸਾਹਿਬ ਚ ਵੀ ਹੈ ਜਿੱਥੇ ਸੱਪ ਦੇ ਛਾਂ ਦੀ ਸਾਖੀ ਹੈ ਜੀ। ਹੁਣ ਸੰਘਣੇ ਦਰਖਤਾਂ ਦੇ ਵਿੱਚ, ਔਰ ਉਹ ਜ਼ਮਾਨਾ ਸੀ ਕਿ ਜਿਹੜੇ ਸਪਿਰਿਚੁਅਲ ਟ੍ਰੈਡੀਸ਼ਨ ਦੇ ਲੋਕ ਨੇ, ਉਹ ਸੂਫੀ ਹੋਣ, ਹਿੰਦੂ ਮੰਤ ਸਾਹੰਤ ਹੋਣ, ਦੂਜੇ ਵੱਡੇ ਵੱਡੇ ਗਰੁੱਪਾਂ ਦੇ ਵਿੱਚ ਜੋਗੀ ਹੋਣ, ਇਹ ਸੈਂਕੜਿਆਂ ਹਜ਼ਾਰਾਂ ਦੇ ਤਾਦਾਦ ਦੇ ਵਿੱਚ ਜਿਹੜਾ ਉਸ ਖਿੱਤੇ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਟਰੈਵਲ ਕਰਦੇ ਸੀ। ਫਿਰ ਕਿਤੇ ਉਹ ਪੜਾਅ ਪਾ ਦਿੰਦੇ ਸੀ ਜਿੱਥੇ ਰੁਕਦੇ ਸੀ। ਲੋਕਾਂ ਨੂੰ ਵੀ ਹੁੰਦਾ ਸੀ ਕਿ ਵੀ ਸੰਤ ਆਏ ਨੇ, ਫਕੀਰ ਆਏ ਨੇ, ਉਹ ਜਾਂਦੇ ਸੀ, ਕਿਉਂਕਿ ਉਹਨਾਂ ਜ਼ਮਾਨੇ 'ਚ ਅੱਜ ਵਾਂਗ ਤਾਂ ਨਹੀਂ ਸੀ ਸਹੂਲਤ। ਸੋ ਗੁਰੂ ਸਾਹਿਬ ਜਦੋਂ ਆਪਣੇ ਸੇਵਕ ਦੇ ਨਾਲ ਉੱਥੋਂ ਗੁਜ਼ਰ ਰਹੇ ਨੇ, ਮੰਡੀ ਚੂੜਖਾਨੇ ਵੱਲ ਜਾ ਰਹੇ ਨੇ, ਸੰਘਣੇ ਇੱਕ ਰੁੱਖਾਂ ਦੀ ਝੜੀ ਦੇ ਵਿੱਚ, ਉਹ ਦੇਖਦੇ ਨੇ ਕਿ ਵੱਡੀ ਗਿਣਤੀ 'ਚ, ਹਜ਼ਾਰਾਂ ਦੀ ਗਿਣਤੀ 'ਚ ਫਕੀਰ ਉਤਰੇ ਹੋਏ ਨੇ। ਗੁਰੂ ਸਾਹਿਬ ਰੁਕ ਜਾਂਦੇ ਨੇ ਔਰ ਉਹ ਦੇਖਦੇ ਨੇ, ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਨੇ, ਔਰ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਵੀ ਇਹ ਜਿਹੜੇ ਨੇ ਇਹ ਤਾਂ ਕਈ ਦਿਨਾਂ ਦੇ ਭੁੱਖੇ ਨੇ, ਕਦੋਂ ਦੇ ਆਏ ਨੇ ਔਰ ਇੱਥੇ। ਔਰ ਗੁਰੂ ਸਾਹਿਬ ਕਹਿੰਦੇ ਨੇ ਆਪਣੇ ਸੇਵਕ ਨੂੰ ਕਿ ਵੀ ਦੇਖੋ ਜਿਹੜਾ ਨਾਲ ਆਇਆ ਹੈ ਕਿ ਵੀ ਸਾਡੇ ਪਿਤਾ ਨੇ ਤਾਂ ਇਹ ਕਿਹਾ ਸੀ ਕਿ ਵੀ ਤੁਸੀਂ ਖਰਾ ਸੌਦਾ ਕਰਨਾ ਹੈ, ਸੱਚਾ ਸੌਦਾ, ਚੰਗੀਆਂ ਚੀਜ਼ਾਂ ਸਾਫ਼ ਸੁਥਰੀਆਂ ਲਿਆਣੀਆਂ ਨੇ ਔਰ ਸਾਫ਼ ਸੁਥਰੀ ਚੀਜ਼ ਨੂੰ ਠੀਕ ਭਾਵਾਂ ਤੇ ਵੇਚਣਾ। ਉਹਨਾਂ ਨੇ ਕਿਹਾ ਇਹ ਭੁੱਖੇ ਭਾਣੇ ਨੇ ਕਿ ਇਹਨਾਂ ਦੇ ਕੋਲ, ਕਈਆਂ ਕੋਲ ਕੱਪੜੇ ਵੀ ਨਹੀਂ ਨੇ, ਕਿਉਂ ਨਾ ਅਸੀਂ ਜਿਹੜਾ ਪਹਿਲਾਂ ਇਹਨਾਂ ਦੀਆਂ ਲੋੜਾਂ ਪੂਰੀਆਂ ਕਰੀਏ। ਔਰ ਉਹਨਾਂ ਜ਼ਮਾਨਿਆਂ ਦੇ 20 ਰੁਪਏ ਜਿਹੜੇ ਅੱਜ ਦੇ ਲੱਖਾਂ ਦੇ ਵਿੱਚ ਨੇ, ਉਹਨਾਂ ਨੇ ਜਿੰਨਾ ਵੀ ਵੱਧ ਤੋਂ ਵੱਧ ਸਮਾਨ ਖਰੀਦ ਸਕਦੇ ਸੀ, ਕੁਛ ਉਹਨਾਂ ਨੂੰ ਜਿਹੜਾ ਉਹਨਾਂ ਨੇ ਨਾਲ ਉੱਥੋਂ ਹੋਰ ਵੀ ਲਿਆਂਦੇ ਸੇਵਕ, ਲੰਗਰ ਤਿਆਰ ਵੀ ਕੀਤਾ, ਵਰਤਾਇਆ ਵੀ, ਬਾਕੀ ਰਸਤਾਂ ਉਹਨਾਂ ਨੂੰ ਦਿੱਤੀਆਂ। ਸੋ ਉਹਨਾਂ ਨੇ ਮੁੱਕਦੀ ਗੱਲ ਕਿ ਉਹਨਾਂ ਨੇ 20 ਰੁਪਏ ਖਰਚ ਕਰਕੇ ਤੇ ਉਹ ਵਾਪਸ ਮੁੜ ਆਏ। ਔਰ ਜਦੋਂ ਹੁਣ ਪਿੰਡ ਦੇ ਨੇੜੇ ਪਹੁੰਚੇ ਰਾਏ ਭੋਏ ਦੇ, ਤਾਂ ਉਹਨਾਂ ਨੂੰ ਹੁਣ ਯਾਦ ਆਇਆ, ਪਿਤਾ ਦਾ ਚਿਹਰਾ ਵੀ ਆਇਆ ਕਿ ਭਾਈ ਕੀ ਹੋਣਾ। ਔਰ ਜਿਵੇਂ ਸਾਡਾ ਵਾਕਿਆ ਕਿ ਵੀ ਉਹ ਰੁਕ ਗਏ, ਉਹ ਦਰਖਤ ਵੀ ਨੇ ਜਿਨ੍ਹਾਂ ਦੇ ਵਿੱਚ ਉਹ ਬੈਠ ਗਏ, ਔਰ ਉਹਨੂੰ ਭੇਜਿਆ ਕਿ ਭਾਈ ਜਾ ਦੱਸ ਦੇ ਬਾਪੂ ਨੂੰ ਕਿੱਦਾਂ ਦੇ ਹਾਲਾਤ ਨੇ। ਬਾਪੂ ਆਇਆ ਤੇ ਫਿਰ ਬਾਪੂ ਨੇ ਆਂਦਿਆਂ ਜਿਵੇਂ ਬਾਪੂ ਭੜਕਿਆ, ਉਹਨੇ ਕਿਹਾ ਜੀ, ਬਾਬਾ ਨਾਨਕ ਕਹਿੰਦੇ ਨੇ ਪਿਤਾ ਜੀ ਤੁਸੀਂ ਕਿਹਾ ਸੀ ਸੱਚਾ ਸੌਦਾ ਕਰਨਾ, ਇਹ ਤੋਂ ਸੱਚਾ ਕੀ ਹੋ ਸਕਦਾ। ਸੋ ਪਿਤਾ ਦੀਆਂ ਚਪੇੜਾਂ ਵੀ ਖਾਧੀਆਂ ਜੀ। ਔਰ ਇੰਨੀ ਦੇਰ ਨਾਨਕੀ ਵੀ ਉੱਥੇ ਪਹੁੰਚ ਗਏ। ਰਾਏ ਬੁਲਾਰ ਨੂੰ ਜਿਹੜਾ ਪਤਾ ਲੱਗਾ, ਉਹਨਾਂ ਨੇ ਝਿੜਕਿਆ ਕਾਲੂ ਨੂੰ ਕਿ ਵੀ ਇਹ ਕੰਮ ਤੂੰ ਕੀ ਕੀਤਾ। ਪਰ ਜਦੋਂ ਬਹੁਤ ਵਾਰ ਅਸੀਂ ਦੇਖਦੇ ਹਾਂ, ਔਰ ਮੈਂ ਅੱਗੇ ਵੀ ਸ਼ਾਇਦ ਇਸ ਵਾਕਿਆ ਨੂੰ ਬਿਆਨ ਕੀਤਾ ਕਿ ਫਰੀਮਾਉਂਟ ਗੁਰਦੁਆਰਾ ਸਾਹਿਬ ਦਾ ਜਦੋਂ ਉਦਘਾਟਨ ਹੋਇਆ, ਇਹ 1999-90 ਦਾ ਜ਼ਿਕਰ ਹੋਏਗਾ, ਤੇ ਇੱਕ ਇੰਡੀਆ ਵੈਸਟ ਅਖਬਾਰ ਉਦੋਂ ਨਿਕਲਦੀ ਸੀ, ਉਹਨਾਂ ਦੀ ਇੱਕ ਸਾਊਥ ਇੰਡੀਅਨ ਰਿਪੋਰਟਰ ਸੀ ਵਿਜੀ ਸੁੰਦਰਮ, ਉਹਨੂੰ ਕਵਰ ਕਰਨ ਆਈ। ਪਹਿਲੀ ਵਾਰ ਤਾਂ ਉਹਨੇ ਕਦੇ ਆਈ ਨਹੀਂ ਸੀ ਕਿਸੇ ਗੁਰਦੁਆਰਾ, ਪਹਿਲੀ ਵਾਰ ਕਿਸੇ ਗੁਰਦੁਆਰੇ 'ਚ ਆਈ। 10,000 ਤੋਂ ਜ਼ਿਆਦਾ ਸਿੱਖ ਲੰਗਰ ਚੱਲ ਰਹੇ ਨੇ ਦੂਜੀ। ਤੇ ਮੈਨੂੰ ਕਹਿੰਦੇ ਵੀ ਮੈਂ ਦੇਖਣਾ ਚਾਹੁੰਦੀ ਹਾਂ ਕਿ ਵੀ ਕਿੱਥੋਂ ਇਹ ਬਣ ਰਿਹਾ। ਉਹ ਗਏ, ਉਹਨੇ ਦੇਖਿਆ ਲੱਗੀਆਂ ਨੇ, ਬੀਬੀਆਂ ਵੀ ਸਿੰਘ ਵੀ ਬਣਾ ਰਹੇ ਨੇ, ਤੇ ਉਹ ਕਹਿਣ ਲੱਗੇ ਵੀ ਨੋ ਚਾਰਜ, ਕੋਈ ਫ੍ਰੀ ਨਹੀਂ। ਦੂਜਾ ਫਿਰ ਮੈਂ ਉਹਨਾਂ ਨੂੰ ਇਹ ਸੱਚੇ ਸੌਦੇ ਦੀ ਸਾਖੀ ਸੁਣਾਈ। ਮੈਂ ਕਿਹਾ ਵੀ ਇਹ ਜਿਹੜੀ 20 ਰੁਪਏ ਦੀ ਇਨਵੈਸਟਮੈਂਟ ਗੁਰੂ ਨਾਨਕ ਨੇ ਆਪਣੇ ਪਿਓ ਤੋਂ ਚਪੇੜਾਂ ਖਾ ਕੇ ਕੀਤੀ ਹੋਈ ਹੈ ਨਾ, ਉਹਦੇ ਨਾਲ ਹੀ ਇਹ ਲੰਗਰ ਚੱਲ ਰਹੇ ਨੇ। ਸਿੱਖ ਜਿੱਥੇ ਵੀ ਦੁਨੀਆ 'ਚ ਜਾਂਦਾ ਹੈ, ਪਹਿਲਾ ਹੁੰਦਾ ਫੀਡ ਦਾ ਹੰਗਰੀ। ਬਿਲਕੁਲ। ਔਰ ਮੈਂ ਅੱਜ ਜਦੋਂ ਇੱਕ ਸਟੋਰੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਲੁਧਿਆਣਾ ਬੇਸਡ ਰਿਪੋਰਟਰ ਹੈ ਦਿਵਿਆ ਗੋਇਲ, ਜ਼ਾਹਰ ਹੈ ਹਿੰਦੂ ਲੇਡੀ ਹੈ, ਔਰ ਉਹਨੇ ਇਹ ਸਟੋਰੀ ਕੀਤੀ ਹੈ ਕਿ ਕਿਵੇਂ ਹੁਣ ਯੂਨਾਈਟਿਡ ਨੇਸ਼ਨਸ ਦਾ ਇੱਕ ਪ੍ਰੋਗਰਾਮ ਹੈ ਫੀਡ ਦਾ ਹੰਗਰੀ, ਜਿਹਦੇ 'ਚ ਉਹਨਾਂ ਨੇ ਕਿਹਾ ਕਿ 2030 ਤੱਕ ਦੁਨੀਆ 'ਚ ਜਿਹੜੇ ਹੁਣ ਇਸ ਵੇਲੇ 880 ਮਿਲੀਅਨ ਦੇ ਕਰੀਬ ਬੱਚੇ ਨੇ, ਲੋਕ ਨੇ ਜਿਹੜੇ ਮਾਲ ਨਰਿਸ਼ਡ ਨੇ, ਜਿਨ੍ਹਾਂ ਨੂੰ ਖਾਣ ਨੂੰ ਨਹੀਂ ਮਿਲਦਾ, ਕਿ ਵੀ ਉਹਨਾਂ ਨੇ ਕਿਹਾ ਵੀ ਅਸੀਂ ਭੁੱਖ ਮਿਟਾਣੀ ਹੈ ਹਰ ਇੱਕ ਤੱਕ। ਔਰ ਇਹ ਸਟੋਰੀ ਇਹ ਹੈ, ਹਾਊ ਗੁਰੂ ਨਾਨਕਸ ਲੰਗਰ ਇਜ਼ ਹੈਲਪਿੰਗ ਯੂਨਾਈਟਿਡ ਨੇਸ਼ਨਸ ਅਚੀਵ ਇਟਸ ਜ਼ੀਰੋ ਹੰਗਰ ਗੋਲ। ਉਹਨਾਂ ਨੇ ਕਿਹਾ ਜੀ 2030 ਤੱਕ ਅਸੀਂ ਕੋਈ ਭੁੱਖਾ ਨਹੀਂ ਰਹਿਣ ਦੇਣਾ। ਉਹਨਾਂ ਨੇ ਕਿਹਾ ਵੀ ਕਿਵੇਂ ਗੁਰੂ ਨਾਨਕ ਦੇ ਲੰਗਰ ਦਾ ਕਾਨਸੈਪਟ, ਲੰਬਾ ਆਰਟੀਕਲ ਹੈ ਔਰ ਵਕਤ ਮੈਨੂੰ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਉਹ ਸਾਰਿਆਂ ਨੂੰ ਪੜ੍ਹਾਂ। ਔਰ ਪਰ ਉਹਦੇ 'ਚ ਉਹਨੇ ਕਿਹਾ ਕਿ ਆਫ 17 ਸਸਟੇਨੇਬਲ ਡਿਵੈਲਪਮੈਂਟ ਗੋਲਸ, the second one, zero hunger, aims to end extreme hunger and malnutrition, especially among children by 2030. ਫਿਰ ਉਹਨਾਂ ਨੇ ਦੱਸਿਆ ਕਿ ਵੀ ਕਿਵੇਂ ਸਿੱਖ ਆਰਗੇਨਾਈਜੇਸ਼ਨ ਯੂਕੇ ਦੀਆਂ ਨੇ ਔਰ ਦੂਸਰਿਆਂ ਨੇ, ਉਹਨਾਂ ਨੇ ਪਾਰਟਨਰ ਕੀਤਾ ਯੂਨਾਈਟਿਡ ਨੇਸ਼ਨਸ ਦੇ ਨਾਲ। several Sikh organizations like Khalsa Aid, Langar Aid, United Sikhs, Mid-Lad Langar Seva Society and others are now branching out to other countries where langar is used to provide nutritious meals to the undernourished. One such organization is Zero Hunger with Langar,
which is specifically working in two African countries, Malawi and Kenya, which are among the countries with highest malnutrition rates among children and features in the UN's targets list. UN ਨੇ ਵੀ ਅਪਰੋਚ ਕੀਤਾ ਜੀ। ਔਰ ਦੋ ਕੰਟਰੀਜ਼ ਸਿੱਖਾਂ ਨੇ ਕਿਹਾ ਜੀ ਪਹਿਲਾਂ ਅਸੀਂ ਜਿੱਥੇ ਦੁਨੀਆ 'ਚ ਸਭ ਤੋਂ ਜ਼ਿਆਦਾ ਭੁੱਖੇ ਲੋਕ ਨੇ ਅਸੀਂ ਉੱਥੋਂ ਸ਼ੁਰੂ ਕਰਦੇ ਹਾਂ। ਜੀ। ਉਹ ਨੇ ਮਲਾਵੀ ਔਰ ਕੀਨੀਆ। ਔਰ ਹੁਣ ਮਲਾਵੀ ਔਰ ਕੀਨੀਆ 'ਚ ਕੀ ਹੋ ਰਿਹਾ ਹੈ ਕਿ ਵੀ ਜ਼ੀਰੋ ਹੰਗਰ ਵਿਦ ਲੰਗਰ ਜਿਹੜੀ ਆਰਗੇਨਾਈਜੇਸ਼ਨ 2016 'ਚ ਬਣੀ ਹੈ is currently serving over 1.50 lakh meals a month to malnourished children in Malawi. 1.5 ਲੱਖ ਜਿਹੜੀਆਂ ਫੂਡ ਰੋਜ਼ਾਨਾ ਨੇ ਉਹ ਮੀਲਸ ਏ ਡੇ ਇਹ ਮੀਲਸ ਏ ਮੰਥ ਇਹ ਉਹਨਾਂ ਨੂੰ ਸਰਵਿੰਗਸ ਕਰ ਰਹੇ ਨੇ ਮਲਾਵੀ 'ਚ ਐਂਡ 8 ਲੱਖ ਮੀਲਸ ਏ ਮੰਥ ਇਨ ਕੀਨੀਆ। ਇਹ 8 ਲੱਖ ਜਿਹੜੀਆਂ ਫੂਡ ਪ੍ਰਿਪੇਅਰਡ ਫੂਡ ਜਿਵੇਂ ਉਹ ਪੂਰੀਆਂ ਬਾਸਕਟਸ ਤਿਆਰ ਕੀਤੀਆਂ ਹੁੰਦੀਆਂ ਜੀ। ਉਹ ਸਰਵ ਕੀਤੀਆਂ ਜਾ ਰਹੀਆਂ ਕੀਨੀਆ ਦੇ ਵਿੱਚ। ਵੈਰੀ ਨਾਈਸ। ਔਰ ਇਸ ਦੇ ਨਾਲ ਇਹ ਜਿਹੜਾ ਵੀ ਏਮ ਟੂ ਫਾਈਟ ਵਰਲਡ ਹੰਗਰ ਵਿਦ ਲੰਗਰ ਉਹਨਾਂ ਦੇ ਆਰਗੇਨਾਈਜ਼ਰ ਕਹਿ ਰਹੇ ਨੇ we started this project after United Nations announced zero hunger as its goal in Kenya. We are cultivating 300 acres of land and aim to serve 10 million meals a year. ਉਹਨਾਂ ਨੇ ਆਲਰੇਡੀ ਉੱਥੇ ਜਾ ਕੇ 300 ਏਕੜ ਜ਼ਮੀਨ 'ਚ ਆਪਣੀ ਖੇਤੀ ਕਰ ਰਹੇ ਨੇ। ਜੀ। ਔਰ ਇਹ ਜਦੋਂ ਅਸੀਂ ਕਰਤਾਰਪੁਰ ਦੀ ਗੱਲ ਕਰਦੇ ਹਾਂ ਕਿ ਬਿਲਕੁਲ। ਬਈ ਬਾਬੇ ਨਾਨਕ ਨੇ ਖੇਤੀ ਕੀਤੀ ਜੀ। ਆਪਣਾ ਮੁੜਕਾ ਉਸ ਮਿੱਟੀ ਦੇ ਵਿੱਚ ਵਹਾਇਆ। ਅੱਜ ਵੀ ਉਹ ਖੂਹ ਵੀ ਮੌਜੂਦ ਹੈ, ਉਹ ਮਿੱਠਾ ਖੂਹ ਵੀ ਹੈ ਜਿਹੜਾ ਪੀਣ ਲਈ ਪਾਣੀ ਹੈ, ਖੇਤਾਂ ਲਈ ਪਾਣੀ ਹੈ। ਜੀ। ਔਰ ਸਿੱਖਾਂ ਨੇ ਕਿਹਾ ਵੀ ਇਹ ਜੇ ਬਾਬੇ ਨਾਨਕ ਨੇ ਸੱਚਾ ਸੌਦਾ ਖਰਾ ਸੌਦਾ ਸ਼ੁਰੂ ਕੀਤਾ ਸੀ ਤੇ ਅੱਜ ਸਾਡੇ ਸਾਹਮਣੇ ਇਹ ਨਿਸ਼ਾਨ ਹੈ ਜੇ ਅਸੀਂ ਇਸ ਦੁਨੀਆ 'ਚੋਂ ਭੁੱਖ ਨੂੰ ਮਿਟਾਣਾ ਹੈ। ਔਰ ਇਸੇ ਤਰ੍ਹਾਂ ਇਹ ਪ੍ਰੋਜੈਕਟ ਉਹਨਾਂ ਨੇ ਮਲਾਵੀ ਔਰ ਕੀਨੀਆ 'ਚ ਉਹਨਾਂ ਨੇ ਕਿਹਾ ਵੀ ਅਸੀਂ 10 ਮਿਲੀਅਨ ਮੀਲ ਸਾਲ ਦੇ ਵਿੱਚ ਦੇਣ ਦਾ ਪ੍ਰੋਜੈਕਟ ਹੈ ਸਾਡਾ। ਮਲਾਵੀ is among the countries with the highest level of malnutrition in the world. Hence we started serving there first. ਜਿੱਥੇ ਹਾਈਐਸਟ ਹੰਗਰ ਹੈ ਉੱਥੋਂ ਸ਼ੁਰੂ ਕੀਤਾ ਹੈ। We are targeting children in primary schools, nurseries because these children are exploited for something as basic as food. They are made to work in return for food. ਉਹਨਾਂ ਵਿਚਾਰਿਆਂ ਨੂੰ ਪੜ੍ਹਾਈ ਨਹੀਂ ਮਿਲਦੀ ਕਿਉਂਕਿ ਉਹਨਾਂ ਨੂੰ ਜਿਹੜਾ ਉਹ ਉਹਦੇ ਇਵਜ਼ ਦੇ ਵਿੱਚ ਜੋ ਰੋਟੀ ਦਿੰਦੇ ਨੇ ਉਹ ਕੰਮ ਕਰਨਾ ਪੈਂਦਾ ਹੈ। Now we are serving highly nutritious porridge meal with maize, soya, etc. rich in carbohydrates and other vitamins, minerals in them. ਇਹ ਸਾਰੇ ਉਹਨਾਂ ਨੂੰ ਹੈਲਥੀ ਨਿਊਟ੍ਰੀਸ਼ੀਅਸ ਫੂਡ ਸਰਵ ਕੀਤਾ ਜਾ ਰਿਹਾ ਹੈ। ਔਰ ਉਹਨਾਂ ਨੇ ਕਿਹਾ ਵੀ ਪਿਛਲੇ ਸਮੇਂ 'ਚ ਅਸੀਂ 3 ਮਿਲੀਅਨ ਤੋਂ ਜ਼ਿਆਦਾ ਮੀਲਸ ਮਲਾਵੀ ਦੇ ਵਿੱਚ ਸਰਵ ਕੀਤੇ ਨੇ। ਔਰ ਹੁਣ ਜਦੋਂ ਇਹ ਰਿਪੋਰਟਸ ਹੈ ਕਿ ਇਹ ਜਿਹੜੀ ਜ਼ੀਰੋ ਹੰਗਰ ਵਿਦ ਲੰਗਰ ਮੂਵਮੈਂਟ ਮਲਾਵੀ 'ਚ ਹੈ ਉਸ ਨੇ ਕੀ ਇਫੈਕਟ ਕੀਤਾ ਹੈ ਔਰ ਇਹ ਉਹਨਾਂ ਦੀ ਰਿਪੋਰਟ ਹੈ। ਇਹ ਔਰ ਇੰਡੀਅਨ ਐਕਸਪ੍ਰੈਸ ਕੋਟ ਕਰ ਰਿਹਾ ਹੈ ਅਟੈਂਡੈਂਸ ਇਨ ਪ੍ਰਾਇਮਰੀ ਸਕੂਲਸ ਐਂਡ ਨਰਸਰੀਜ਼ ਹੈਜ਼ ਇੰਪਰੂਵਡ ਕੰਸੀਡਰੇਬਲੀ। ਜਿਹੜੇ ਪ੍ਰਾਇਮਰੀ ਸਕੂਲ ਨੇ ਉਹਨਾਂ 'ਚ ਗਿਣਤੀ ਬੱਚਿਆਂ ਦੀ ਵੱਧ ਗਈ ਆ ਕਿਉਂਕਿ ਭਰ ਪੇਟ ਰੋਟੀ ਮਿਲਦੀ ਹੈ ਉਹਨਾਂ ਨੂੰ ਹੁਣ ਰੋਟੀ ਢਿੱਡ ਭਰਨ ਲਈ ਕਿਤੇ ਕੰਮ ਨਹੀਂ ਕਰਨਾ ਪੈਂਦਾ ਪੜ੍ਹਾਈ 'ਚ ਆਏ ਨੇ। We are more than 90% malnutrition free across our centers where we serve in Malawi. ਕਿ ਜਿੱਥੇ ਜਿੱਥੇ ਸਿੱਖਾਂ ਨੇ ਸੈਂਟਰ ਮਲਾਵੀ 'ਚ ਐਸਟੈਬਲਿਸ਼ ਕੀਤੇ ਨੇ 90% ਤੋਂ ਜ਼ਿਆਦਾ ਲੋਕ ਜਿਹੜੇ ਨੇ ਹੁਣ ਹੰਗਰ ਫ੍ਰੀ ਨੇ। ਔਰ ਉਹਨਾਂ ਨੇ ਹਾਲਾਂਕਿ ਯੂਨੀਸੈਫ ਦੀ ਰਿਪੋਰਟ ਹੈ ਵੀ ਕਿਵੇਂ ਮਲਾਵੀ ਦੇ ਵਿੱਚ ਮਾਲ ਨਿਊਟ੍ਰੀਸ਼ਨ ਹੈ ਔਰ ਉੱਥੇ ਐਨੀਮੀਆ ਔਰ ਦੂਸਰੇ ਐਸੋ ਸਿੱਖਾਂ ਨੇ ਇਸ ਪ੍ਰੋਜੈਕਟ ਨੂੰ ਲਿਆ। ਔਰ ਫਿਰ ਇਹੀ ਬੀਬੀ ਦਿਵਿਆ ਗੋਇਲ ਕਹਿ ਰਹੀ ਹੈ ਕਿ the largest langar kitchen is in Amritsar, ਭਾਰਤ ਦੀ ਗੱਲ ਕਰ ਰਹੇ which feeds nearly 1 lakh people a day daily. ਜੀ ਤੇ ਦਰਬਾਰ ਸਾਹਿਬ ਦੇ ਵਿੱਚ 1 ਲੱਖ ਲੋਕਾਂ ਨੂੰ ਰੋਜ਼ਾਨਾ ਜਿਹੜਾ ਹੈ ਉਹ ਖਾਣਾ ਮਿਲਦਾ ਹੈ। In Delhi, Bangla Sahib Gurdwara kitchen serves langar to 50,000 persons a day. ਕਿ ਬੰਗਲਾ ਸਾਹਿਬ ਦੇ ਵਿੱਚ 50,000 ਲੋਕਾਂ ਨੂੰ ਜਿਹੜਾ ਰੋਜ਼ਾਨਾ ਜਿਹੜਾ ਹੈ ਉਹ ਖਾਣਾ ਮਿਲਦਾ ਹੈ। ਔਰ ਇਸ ਸਾਰੇ ਨੂੰ ਦਿਵਿਆ ਗੋਇਲ ਨੇ ਪੂਰੀ ਹਿਸਟਰੀ ਦਿੱਤੀ ਸੀ ਕਿ ਗੁਰੂ ਨਾਨਕ ਸਾਹਿਬ ਤੋਂ ਬਾਅਦ ਕਿਵੇਂ ਮਾਤਾ ਖੀਵੀ ਗੁਰੂ ਅੰਗਦ ਸਾਹਿਬ ਦੇ ਘਰੋਂ ਦੂਸਰੇ ਗੁਰੂ ਦੇ ਜਿਨ੍ਹਾਂ ਨੇ ਖੁਦ ਲੰਗਰ ਦੇ ਵਿੱਚ ਸੇਵਾ ਜਿਨ੍ਹਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ 'ਚ ਹੈ ਕਿ ਮਾਤਾ ਖੀਵੀ ਨੇਕ ਜਨ ਕਿ ਕਿਵੇਂ ਔਰ ਉਹ ਲੰਗਰ ਰਸ ਅੰਮ੍ਰਿਤ ਖੀਰ ਘਿਆਲੀ ਕਿ ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਘਿਆਲੀ ਕਿ ਘਿਓ ਵਾਲੀ ਖੀਰ ਰਿਚ। ਔਰ ਇਹੀ ਕਾਰਨ ਹੈ ਕਿ ਸਾਡੇ ਲੰਗਰ ਸਿਰਫ ਇੱਕ ਚੀਜ਼ ਤੱਕ ਮਹਦੂਦ ਨਹੀਂ ਨੇ ਔਰ ਬਹੁਤ ਵਾਰ ਇਹ ਗੱਲ ਜਿਹੜੀ ਬਹੁਤਿਆਂ ਨੂੰ ਪ੍ਰਭਾਵਿਤ ਕਰਦੀ ਹੈ ਕਿ ਭਾਈ ਕਿਵੇਂ ਜਿਹੜਾ ਖੁੱਲੇ ਦਿਲ ਦੇ ਨਾਲ ਉੱਥੇ
ਵਰਤਾਇਆ ਜਾਂਦਾ ਹੈ ਲੰਗਰ, ਔਰ ਕਦੇ ਲੰਗਰ ਦੇ ਵਿੱਚ ਕਮੀ ਨਹੀਂ ਆਉਂਦੀ। ਆਉਂਦੀ ਬਿਲਕੁਲ। ਔਰ ਗੁਰੂ ਅਮਰਦਾਸ ਜੀ ਤੀਸਰੇ ਗੁਰੂ ਸਾਹਿਬਾਨ ਨੇ ਇਹਨੂੰ ਫਰਦਰ ਸਟਰੈਂਥਨ ਕਰਕੇ ਇਹ ਸਗੋਂ ਫਰਮਾਨ ਕੀਤਾ ਹੈ, ਪਹਿਲੇ ਪੰਗਤ ਪਾਛੇ ਸੰਗਤ, ਕਿ ਵੀ ਜਿਹੜਾ ਸੰਗਤ ਦੇ ਵਿੱਚ ਮੇਰੇ ਦੀਦਾਰ ਕਰਨ ਦਾ ਲਈ ਉਹੀ ਆਏ ਪਹਿਲਾਂ ਬੈਠ ਕੇ ਲੰਗਰ ਛਕੇ। ਜਿੱਥੇ ਲੰਗਰ ਬਰਾਬਰੀ ਦਾ ਪ੍ਰਤੀਕ ਹੈ ਕਿ ਕਿਵੇਂ ਇੱਕ ਲਾਈਨ 'ਚ ਬੈਠ ਕੇ ਜਿਹੜੇ ਨੇ ਗਰੀਬ ਔਰ ਅਮੀਰ, ਉੱਚਾ ਔਰ ਨੀਵਾਂ, ਔਰ ਜਦੋਂ ਕੋਈ ਪ੍ਰਸ਼ਾਦਾ ਫੜਦਾ ਹੈ ਉਹ ਐ ਹੱਥ ਕਰਦਾ ਹੈ। ਸੋ ਜ਼ਾਹਰ ਹੈ ਕਿ ਉਹ ਪ੍ਰਸ਼ਾਦ ਜਾਂ ਪ੍ਰਸ਼ਾਦੇ ਦਾ ਮਤਲਬ ਹੀ ਕਿਰਪਾ ਹੁੰਦਾ ਹੈ, ਗ੍ਰੇਸ ਹੁੰਦਾ ਹੈ। ਔਰ ਉੱਥੇ ਹਰ ਇੱਕ ਜਿਹੜਾ ਬਾਦਸ਼ਾਹ ਬੈਠਾ ਹੈ, MP ਬੈਠਾ ਹੈ, ਪ੍ਰਾਈਮ ਮਿਨਿਸਟਰ ਬੈਠਾ, ਹੁਣ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਗਿਆ ਦਰਬਾਰ ਸਾਹਿਬ, ਦੂਸਰਾ ਗਿਆ ਪ੍ਰਿੰਸ ਚਾਰਲਸ ਜਿਹੜਾ ਇੰਗਲੈਂਡ ਦਾ, ਉਹ ਬੰਗਲਾ ਸਾਹਿਬ ਸੀ 3 ਦਿਨ ਪਹਿਲੇ, ਉਹ ਪਹਿਲਾਂ ਲੰਗਰ 'ਚ ਉਹ ਪ੍ਰਸ਼ਾਦੇ ਪਰਤ ਰਿਹਾ ਲੋਹ ਦੇ ਉੱਤੇ, ਫਿਰ ਐਂ ਕਰਕੇ ਹੱਥ ਉਹ ਲੈ ਰਿਹਾ, ਉਹਦੇ ਨਾਲ ਦੂਜਾ ਵੀ ਨੇ ਸਾਰੇ। ਇਹ ਹੈ ਕਿ ਵੀ ਇੱਥੇ ਕੋਈ ਨਾ ਬਰਾਬਰੀ ਨਹੀਂ ਹੈ। ਸੋ ਇਹੀ ਹੈ ਕਿ ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਸੋ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੇ ਕਈ ਸਾਨੂੰ ਹੀ ਆਪਣੇ ਹੀ ਕ੍ਰਿਟਿਸਾਈਜ਼ ਕਰਦੇ ਨੇ, ਤੁਸੀਂ ਰੱਜਿਆਂ ਨੂੰ ਹੀ ਰਜਾਈ ਜਾਂਦੇ ਹੋ ਗੁਰਦੁਆਰਿਆਂ 'ਚ, ਉਹਨਾਂ ਨੂੰ ਹੀ ਖਵਾਈ ਜਾਂਦੇ ਹੋ। ਤੇ ਹੁਣ ਜਿਹੜਾ ਇਹ UN ਦਾ ਪ੍ਰੋਜੈਕਟ ਹੈ ਉਹ ਮਲਾਵੀ ਔਰ ਕੀਨੀਆ ਦੇ ਵਿੱਚ ਉੱਥੋਂ ਸਿੱਖਾਂ ਨੇ ਸ਼ੁਰੂ ਕੀਤਾ, ਔਰ ਜ਼ਾਹਰ ਹੈ ਕਿ ਜ਼ੀਰੋ ਹੰਗਰ ਵਿਦ ਗੁਰੂ ਕਾ ਲੰਗਰ। ਗੁਰੂ ਕਾ ਲੰਗਰ, ਸੋ ਨਾਈਸ, ਬੜਾ ਵਧੀਆ ਕੰਮ ਕਰ ਰਹੇ ਨੇ। ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਿਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ